अस्सलामुअलैकुम। तो अपना वीर मोहम्मद यार फतियाना रोज़ाना गांव के व्लॉग और रहन सहन देखने के लिए साडा यूट्यूब चैनल फैज़ान विलेज व्लॉग्स 555 ਨੂੰ सब्सक्राइब कर लो ताकि हर आने वाली वीडियो तुहाडे तक आसानी नाल पहुँच सके। आज मैं बड़ा सफ़र करके अज बड़े प्यारे भाई और बड़े काबिले एहतराम मोहतरम जनाब बड़े वड्डे स्टार वकार बिंदर साहब के फार्म पर आ पहुँचे हाँ। तो साडी रावी बड़ी बरीड की खास निशानी जिहड़ी है वो रावी बरीड दी मੱਝਾਂ ने। तो असी अज वकार बिंदर दे बिल्कुल करीब बैठे हैं। साडे फासले दूरी दे खत्म हो गए हैं। तो असी अज उन्हां कोलों चंद सवाल तो चंद गल बात करांगे, चंद मौजू ते सवालों ते गपशप लावांगे। तो उन्हां कोलों असी पुछने हैं कि वकार भाई तुसी कितने अरसा तो अपनी मੱਝਾਂ दा फार्म बनाया है तो तुहानूं शौक लगा? भाईजान ये मੱਝਾਂ का काम तो साढ़े बाप दादे तो स्टार्ट है। बाप दा मतलब मेरे अबू करते ही, अबू के अबू करते ही, उन्होंने अद्दे भी करते ही। ਇਹ ਦਾਦੇ ਲਾਉਂ ਇਹ ਲਗਾ ਆਇਆ ਨੇ दादे लाई ये साड़ी है ਜ਼ਿਮੀਂਦਾਰ ਤੇ ਮਾਲ ਡੰਗਰ ਦਾ ਕੰਮ। ਤੇ ਇਹ ਬਜ਼ੁਰਗ ਸਾਡੇ ਵੀ ਕਹਿੰਦੇ ਨੇ ਕਿ ਜਿਹੜਾ ਮਾਲ ਡੰਗਰ ਹੈ ਨਾ ਇਹ ਵਸਦੇ ਪੁੱਜਦੇ ਬੰਦੇ ਦੀ ਨਿਸ਼ਾਨੀ ਹੈ। ਘਰ ਕੁਛ ਹੋਵੇ ਨਾ ਹੋਵੇ ਡੇਰੇ ਤੇ ਚਾਰ ਮੱਝਾਂ ਬੱਚੀਆਂ ਆਉਣ ਨਾ ਕੋਈ ਆਉਣ ਵਾਲਾ ਭੁੱਖਾ ਨਹੀਂ ਜਾਂਦਾ। ਚਾਹ ਪੀਣ ਨੂੰ ਲੱਭ ਜਾਂਦੀ ਹੈ, ਦੁੱਧ ਲੱਭ ਜਾਂਦਾ ਪੀਣ ਨੂੰ ਤੇ ਬੰਦਾ ਇੰਨੇ ਚ ਡੇਰੇ ਤੇ ਰਹਿਣਾ ਹੁੰਦੇ ਹਾਂਜੀ ਮਾਲਦਾਰੀ ਡੇਰੇ ਤੇ ਬੈਠਾ ਹੋਵੇ ਨਾ ਤਮਲਾਮਾ ਤੋਂ ਮਾਲ ਔਰ ਡੇਰੇ ਦੇ ਦਾਰੇ ਤੇ ਰਹਿਣਾ। ਹਾਂਜੀ ਉਸ ਤੋਂ ਬਾਅਦ ਇਹ ਮਾਲ 'ਚ ਰੱਬ ਨੇ ਇੰਨੀ ਸਤਿਆ ਰੱਖੀ ਹੈ, ਇੰਨੀ ਬਰਕਤ ਰੱਖੀ ਹੈ ਕਿ ਇੱਥੇ ਅਸੀਂ ਅੱਜ ਜੇ ਬੈਠੇ ਆ ਨਾ ਤੇ ਮਾਲ ਡੰਗਰ ਦੀ ਵਜ੍ਹਾ ਤੋਂ ਬੈਠੇ ਆ ਕਿ ਮੈਂ ਇਹਨਾਂ ਨੂੰ ਪੱਠੇ ਪਾਉਂਦਾ ਵਹਾਉਂਦਾ ਸੀ। ਲੋਕਾਂ ਨੇ ਮੈਨੂੰ ਵੇਖਣ ਲੱਗ ਗਏ, ਜਿਹੜੇ ਬੰਦਿਆਂ ਨੇ ਮਾਲ ਡੰਗਰ ਰੱਖਿਆ ਸੀ, ਸ਼ੌਕ ਸੀ, ਉਹ ਵੇਖਦੇ ਬੂਖਦੇ ਸੀ। ਉਸ ਤੋਂ ਬਾਅਦ ਆ ਜਿਹੜੀਆਂ ਮੱਝਾਂ ਮਾਲ ਡੰਗਰ ਇੰਝ ਦੀ ਚੀਜ਼ ਹੈ, ਤੁਸੀਂ ਇਹਨਾਂ ਨੂੰ ਰੜੇ ਤੇ ਛੱਡ ਕੇ ਬਹਿ ਜਾਓ ਤੇ ਬੰਦਾ ਕੋਲ ਬੈਠਾ ਹੋਇਆ ਉਹਨੂੰ ਕੋਈ ਡਰ ਨਹੀਂ ਲੱਗੇਗਾ, ਕੋਈ ਕੁਛ ਨਹੀਂ ਹੋਏਗਾ। ਤੇ ਜੇ ਇਕੱਲਾ ਬੰਦਾ ਰੜੇ ਤੇ ਬਹਿ ਜਾਏ ਨਾ ਤੇ ਉਹ ਬਹਿ ਹੀ ਨਹੀਂ ਸਕਦਾ, ਡਰਦਾ ਪਰੇਸ਼ਾਨ ਹੁੰਦਾ। ਇਹ ਮਾਲ 'ਚ ਇਹਨੂੰ ਪੱਠੇ ਪਾਉਣ ਵਾਲਾ ਬੰਦਾ ਨਫਸਿਆਤੀ ਮਰੀਜ਼ ਨਹੀਂ ਹੁੰਦਾ। ਇਹਦੇ ਵਿੱਚ ਸਰ ਤੁਹਾਡੇ ਫਾਰਮ ਦੇ ਵਿੱਚ ਇਹ ਸਾਰੀਆਂ ਰਾਵੀ ਬਰੀਡ ਦੀਆਂ ਮੱਝਾਂ ਨੇ ਕਿ ਜਾਂ ਕੋਈ ਨੀਲੀ ਦੀ ਵੀ ਤੁਸੀਂ ਇੱਥੇ ਰੱਖੀ ਹੋਈ ਹੈ? ਭਾਈਜਾਨ ਸਾਡੇ ਕੋਲ ਮੱਝਾਂ ਆਉਂਦੀਆਂ ਰਹਿੰਦੀਆਂ ਤੇ ਜਾਂਦੀਆਂ ਰਹਿੰਦੀਆਂ, ਕਿਉਂਕਿ ਸਾਡਾ ਜਿਹੜਾ ਕੰਮ ਹੈ ਨਾ ਮੱਝ ਤਿਆਰ ਕਰਕੇ ਸੇਲ ਕਰਨਾ ਹੈ। ਅੱਛਾ। ਤੇ ਸਾਨੂੰ ਅਸੀਂ ਮੱਝ ਲਿਆਉਂਦੇ ਆ, ਚੰਗੀ ਹੋਏ ਚੰਗੇ ਪੈਸੇ ਮਿਲ ਜਾਂਦੇ ਨੇ, ਮਾੜੀ ਹੋਏ ਮਾੜੇ ਪੈਸੇ ਮਿਲ ਜਾਂਦੇ ਨੇ। ਹਾਂਜੀ। ਮੱਝਾਂ ਸਾਡੇ ਕੋਲ ਨੀਲੀ ਦੀਆਂ ਵੀ ਨੇ, ਰਾਵੀ ਦੀਆਂ ਵੀ ਨੇ, ਮਿਕਸ ਬਰੀਡ ਵੀ ਹੈ ਨੀਲੀ ਰਾਵੀ। ਹਾਂਜੀ। ਕਿਉਂਕਿ ਇਹ ਜਿਹੜੇ ਨੇ ਨਾ ਮਸਦੇ ਟਰੱਕ ਗੱਡੀਆਂ ਇਹਨਾਂ ਨੇ ਹਰ ਚੀਜ਼ ਨੂੰ ਮਿਕਸ ਕਰਤੀ ਹੈ। ਉਧਰ ਦੇ ਮਾਲੀ ਸਾਨ ਇੱਧਰ ਆਉਣ ਲੱਗ ਗਏ, ਇੱਧਰ ਦੇ ਉੱਧਰ ਜਾਣ ਲੱਗ ਗਏ। ਪਹਿਲਾਂ ਕਿਤੇ ਹੁੰਦਾ ਸੀ 50-60 ਸਾਲ ਪਹਿਲਾਂ ਕਿਤੇ ਹਵੇਲੀ 'ਚ ਮੱਝ ਵਿਕਦੀ ਹੋਣੀ 3 ਮਹੀਨੇ ਉਹਦੇ ਸੌਦਾ ਹੀ ਹੁੰਦੇ ਰਹਿਣੇ। ਹਾਂਜੀ। ਕਿ ਪਤਾ ਲੱਗਣਾ ਫਲਾਨੀ ਜਗ੍ਹਾ ਤੇ ਮੱਝ ਖਲੋਤੀ ਹੈ, ਬਾਬਿਆਂ ਜਾਣਾ। ਹੁਣ ਨਾ ਦਿਲ ਕਰੇ ਇੱਕ ਮੱਝ ਖਲੋਤੀ ਹੈ ਘਰ, ਸ਼ਾਮ ਤੱਕ ਉਹ ਤੇ 50 ਵਪਾਰੀ ਲੱਗ ਜਾਂਦੇ, ਜੂਆਂ 'ਚੋਂ ਮਾਲ ਇਕੱਠਾ ਹੋ ਕੇ ਆਉਂਦਾ। ਤੇ ਸਰ ਤੁਸੀਂ ਇਹ ਮੱਝਾਂ ਜਿਹੜੀਆਂ ਰੱਖੀਆਂ ਨੇ ਇਹਨਾਂ ਦੀ ਦੇਖਭਾਲ ਤੁਸੀਂ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਵੇਖਦੇ ਹਾਂ। ਕੋਈ ਐਸੇ ਸਵਾਲ ਤੁਹਾਨੂੰ ਕਿਸੇ ਲੋਕਾਂ ਨੇ ਕੀਤੇ ਹੋਣ ਵੀ ਤੁਸੀਂ ਇਹ ਕੰਮ ਆਪ ਕਿਉਂ ਕਰਦੇ ਹੋ, ਤੁਸੀਂ ਮੁਲਾਜ਼ਮ ਰੱਖ ਲਓ ਜਾਂ ਤੁਹਾਡਾ ਇਹ ਕਰਨਾ ਜਿਹੜੇ ਨੂੰ ਤੁਹਾਡੀ ਇਨਸਲਟ ਹੈ, ਜਾਂ ਇਸ ਮੌਜੂ 'ਤੇ ਅਸੀਂ ਤੁਹਾਡੇ ਨਾਲ ਸਵਾਲ ਕਰਨੇ ਆ ਜੀ? ਭਾਈਜਾਨ ਦੇਖੋ ਜਿਹੜਾ ਨਾ ਪਹਿਲੀ ਗੱਲ ਤੇ ਇੱਕ ਕੰਮ ਹੀ ਬੰਦੇ ਦੀ ਪਛਾਣ ਹੈ। ਵਾਲਦ ਸਾਹਿਬ ਮੇਰੇ ਬੇਟੇ ਨੇ ਗੱਲ ਕਰਦੇ ਹੁੰਦੇ ਸੀ ਕਿ ਪੁੱਤਰ ਕੰਮ ਆਪਣਾ ਤੇ ਬੱਲੇ ਬੱਲੇ ਲੋਕਾਂ ਦੀ। ਮਾਸ਼ਾਅੱਲਾ ਕੀ ਬਾਤ। ਉਹ ਮੈਂ ਕਹਿੰਦਾ ਹੁੰਦਾ ਸੀ ਬਾਪੂ ਐਵੇਂ ਕੰਮ ਕਰਾਉਣ ਵਾਸਤੇ ਕਹੀ ਜਾਂਦਾ ਕਿ ਕੰਮ ਧਿਆਨ ਨਾ ਕਰੇਗਾ। ਹਾਂਜੀ। ਤੇ ਜਦੋਂ ਵੀਡੀਓ ਬਣਾਉਣ ਲੱਗ ਗਏ ਤੇ ਲੋਕਾਂ ਕਹਿਣਾ ਵਾਹ ਭਾਈ ਵਾਹ ਮੁੰਡਾ ਕੰਮ ਬੜਾ ਕਰਦਾ, ਬੜਾ ਰੀਬਾ ਮੁੰਡਾ। ਤੇ ਉਦੋਂ ਪਤਾ ਲੱਗਾ ਕਿ ਬਾਪੂ ਦੀ ਗੱਲ ਸਹੀ ਹੈ ਕਿ ਕੰਮ ਆਪਣਾ ਤੇ ਬੱਲੇ ਬੱਲੇ ਲੋਕਾਂ ਦੀ। ਬੜੀ ਗੱਲ, ਉਹ ਸੱਚੀ ਗੱਲ ਨਿਕਲੀ। ਹਾਂ। ਤੇ ਹੁਣ ਦੇਖੋ ਮੈਨੂੰ ਲੋਕ ਦੇਖਦੇ ਹੀ ਇਹ ਨੇ ਕਿ ਮੁੰਡਾ ਕੀ ਕਰਦਾ ਪਿਆ, ਕੀ ਕਰਦਾ ਪਿਆ ਕੰਮ। ਤੁਸੀਂ ਆਪ ਦਾ ਤੇ ਆਪ ਦੇ ਵਾਲਿਦ ਸਾਹਿਬ ਦਾ ਤੇ ਆਪ ਦੇ ਦਾਦੇ ਪੜਦਾਦੇ ਦਾ ਤੁਸੀਂ ਨਾਮ ਰੋਸ਼ਨ ਕੀਤਾ, ਤੁਹਾਨੂੰ ਅੱਜ ਦੁਨੀਆ ਵੇਖ ਰਹੀ ਹੈ। ਇਸ ਜਿਹੜਾ ਤੁਹਾਡਾ ਜੱਦੀ ਪੁਸ਼ਤੀ ਕੰਮ ਆ, ਤੁਹਾਡਾ ਪਿਓ ਦਾਦਾ ਮਾਲ ਸਾਂਭ ਕੇ ਤਿਆਰ ਕਰਦੇ ਹਨ, ਮੱਝਾਂ ਨੂੰ ਆਪਦੇ ਜ਼ਿਮੀਂਦਾਰਾ ਕਰਦੇ ਹਨ, ਇਹ ਆਪਣੀ ਇੱਕ ਨਿਸ਼ਾਨੀ ਹੈ ਰਾਵੀ ਬਰੀਡ ਦੀ, ਆਪਣੀ ਇੱਕ ਜੱਟਾਂ ਦੀ ਇਹ ਪਹਿਚਾਣ ਹੈ ਮੱਝਾਂ ਦੀ। ਤੇ ਇਹਦੇ ਵਿੱਚ ਵੇਖੋ ਨਾ ਅੱਜ ਤੁਹਾਨੂੰ ਪੂਰੀ ਦੁਨੀਆ ਵੇਖ ਰਹੀ ਹੈ ਔਰ ਸਾਨੂੰ ਵੀ ਤੁਹਾਡੇ ਫਾਰਮ 'ਤੇ ਆਇਆ ਬੜਾ ਦਿਲ ਖੁਸ਼ ਹੋਇਆ ਹੈ, ਬੜਾ ਦਿਲ ਰਾਜ਼ੀ ਹੋਇਆ ਹੈ। ਤੇ ਅੱਲਾਹ ਜ਼ਾਤ ਪਾਕ ਇਵੇਂ ਤੁਹਾਡੇ ਮਾਲ 'ਚ ਕਾਰੋਬਾਰ 'ਚ ਤਰੱਕੀ ਤਾ ਫਰਮਾਏ। ਤੇ ਵਕਾਰ ਭਾਈ ਤੁਸੀਂ ਮਕਈ ਆ ਜਿਹੜੀ ਹੈ ਆਪਣੀ ਬਾਰੀਆ ਇਹ ਲਾਈ ਹੋਈ ਹੈ? ਮਕਈ ਅਸੀਂ ਫਸਲ ਤੁਸੀਂ ਕਿਹੜੀ ਕਾਸ਼ਤ? ਫਸਲ ਅਸੀਂ ਕਾਸ਼ਤ ਕਰਦੇ ਜੇ ਇੱਧਰ ਪੱਕੀ ਜਿਹੜੀ ਫਸਲ ਹੈ ਨਾ ਕਣਕ ਤੇ ਮੂੰਗੀ। ਇੱਕ ਗੱਲ ਦਾ ਮੈਂ ਤੁਹਾਡੇ ਦਾ ਹੋਰ ਜਵਾਬ ਦਿੰਦਾ
ਮੇਰਾ ਬਾਪ ਦਾ ਜਿਹੜਾ ਨਾ ਮੱਝ ਤਿਆਰ ਕਰਕੇ ਸੇਲ ਨਹੀਂ ਕਰਦਾ ਰਿਹਾ। ਅੱਛਾ ਉਹਨਾਂ ਨੇ ਆਪਣੇ ਦੁੱਧ ਪੀਣ ਨੂੰ ਰੱਖੀਆਂ ਸੀ ਤੇ ਦੁੱਧ ਵੇਚਦੇ ਸੀ, ਗਵਾਲ ਦਾ ਕੰਮ ਕਰਦੇ ਸੀ। ਅੱਛਾ ਤੇ ਇਹ 4-5 ਸਾਲ ਹੋ ਗਏ ਨੇ, 3-4 ਸਾਲ ਕਹਿ ਲਓ। ਉਹ ਮੈਂ ਤੇ ਮੇਰੇ ਵੱਡੇ ਭਾਈ ਜਿਹੜੇ ਅਸੀਂ ਸ਼ੁਰੂ ਕੀਤਾ ਹਾਂਜੀ ਤੇ ਅਸੀਂ ਮੱਝਾਂ ਲਿਆਉਂਦੇ ਆ ਤੋਕੜਾਂ ਅੱਛਾ ਤੇ ਉਹ ਤਿਆਰ ਕਰਕੇ ਅਸੀਂ ਸੇਲ ਕਰਦੇ ਹਾਂ। ਮਾਸ਼ਾਅੱਲਾ ਮਾਦਰਤ ਮੈਂ ਤੁਹਾਡੀ ਗੱਲ ਕੱਟੀ, ਮੈਂ ਕਿਹਾ ਉਂਝ ਦੱਸ ਦੇਵਾਂ ਕਿਉਂਕਿ ਨਹੀਂ, ਠੀਕ ਮੈਂ ਹੈ। ਲੋਕਾਂ ਨੂੰ ਗਾਈ ਦਿੰਦਾ ਰਹਿੰਦਾ ਨਾ। ਉਸ ਤੋਂ ਬਾਅਦ ਭਾਈ ਹੋਰਾਂ ਨੇ ਗੱਲ ਕੀਤੀ ਕਿ ਭਾਰੀਆਂ ਮਕਈ ਨੇ ਵੀ ਐਤਕੀ ਬੜੇ ਰੋਲੇ ਪਵਾਏ ਨੇ, ਜ਼ਿਮੀਦਾਰਾਂ ਦੀ ਲਾਹ ਡਾਂਡੇ ਦਿੱਤੀ। ਹਾਂਜੀ ਪਹਿਲੇ ਕਣਕ ਨੇ ਉਹ ਅਸੀਂ ਪਰਸੋਂ ਨਾ ਤੁਹਾਡੇ ਕੋਲ ਗੋਜਰੇ ਮੰਡੀ ਗਏ ਹਾਈ ਸਾਹਿਬ, ਭਾਈ ਸਾਹਿਬ ਹੋਰੀ ਬੈਠੇ ਨੇ, ਇਹਨਾਂ ਕੋਲ ਗੋਜਰੇ ਮੰਡੀ ਦਾ ਠੇਕਾ ਹੈ। ਅਸੀਂ ਉੱਥੇ ਸੀ, ਅਸੀਂ ਗਏ ਗੋਜਰੇ ਮੰਡੀ, ਉੱਥੋਂ ਮੱਝਾਂ ਲੈਣੀਆਂ ਸੀ। ਉਸ ਤੋਂ ਬਾਅਦ ਮੰਡੀ ਤੋਂ ਬਾਅਦ ਅਸੀਂ ਫੈਸਲਾਬਾਦ ਗਏ, ਮੋਟਰਵੇ ਤੇ ਚੜ੍ਹੇ ਆ। ਪਰਲੀ ਸਾਈਡ ਤੇ ਸਾਰੀ ਮਕਈ ਲੱਗੀ, ਉਹ ਮਕਈ ਇੰਜ ਜਿਵੇਂ ਬਾਲਣ ਨਹੀਂ ਬਣਿਆ ਹੁੰਦਾ, ਸੁੱਕੀ। ਉਹ ਲੋਕਾਂ ਛੱਡੀਆਂ ਨਹੀਂ ਲਾਈਆਂ। ਨਹੀਂ ਵਕਾਰ ਉਹ ਛੱਲੀ ਲਾ ਲੈਂਦੇ ਆ, ਹਾਂ ਟਾਂਡਾ ਖੜਾ ਰਹਿੰਦਾ। ਟਾਂਡਾ ਖੜਾ ਹੈ ਟਾਂਡਾ ਖੜਾ। ਮਤਲਬ ਨਹੀਂ ਹਾਈ ਸਾਹਿਬ, ਹੁਣ ਬੰਦੇ ਪਤਾ ਕਿਉਂ ਸੁਕਾਉਂਦੇ ਜੇ? ਇੱਥੇ ਤਲਵੰਡੀਆਂ ਤੇ ਵੀ ਕੱਲ ਮਸ਼ੀਨ ਚੱਲੀ, ਉਹ ਮਸ਼ੀਨ ਵੱਢਦੀ ਜਾਣੀ ਕਿ ਹਾਂ ਸੁੱਕੀ। ਮਸ਼ੀਨ ਵੀ ਇਦਾਂ ਵੀ ਕਰ ਲੈਂਦੇ ਆ, ਲੇਕਿਨ ਅਮੂਮਨ ਕਈ ਨਹੀਂ ਉਹਦੇ ਤੋਂ ਨਾਲੋਂ ਛੱਲੀ ਨਹੀਂ ਸੀ ਲੱਤੀ। ਛੱਲੀ ਉਹ ਲੱਤੀ ਮਸ਼ੀਨ ਨਾਲ ਗਾਉਣੀ ਹੋਈ ਥੋੜੀ ਬਹੁਤੀ ਟੁੱਟੀ ਹੁੰਦੀ ਹੈ। ਛੱਲੇ ਜਦੋਂ ਉਹ ਕੱਟ ਬਿਲਕੁਲ- ਲੈਂਦੇ ਨੇ ਨਾ ਫਿਰ ਉਹ ਛੱਲੀ ਉਤਾਰਦੇ ਨੇ। ਖੜੀ ਮਕਈ 'ਚ ਛੱਲੀ ਨਹੀਂ ਉਤਾਰੀ ਜਾਂਦੀ, ਜਾਂ ਉਹ ਮਸ਼ੀਨ ਉਤਾਰਦੀ ਟੋਟਲੀ ਜੋ ਮਸ਼ੀਨ ਵਾਲੇ ਹਾਂਜੀ, ਆਵੇ ਜਾਂ ਮਸ਼ੀਨ ਮਸ਼ੀਨ ਵਾਲੇ। ਉਹ ਪਰਲੀ ਸਾਈਡ ਤੇ ਅਸੀਂ ਕੋਈ 50 ਕਿਲੋਮੀਟਰ ਸਫ਼ਰ ਕੀਤਾ, ਤੋੜ ਪਕਾਉਣੀ। ਮਰੱਬਿਆਂ ਦੇ ਮਰੱਬੇ ਜਿਸ ਤਰ੍ਹਾਂ ਕਣਕ ਨਹੀਂ ਮਸ਼ੀਨ ਨੇ ਖਲੋਤੀ, ਕਰਨੀ, ਜਿਵੇਂ ਮਸ਼ੀਨ ਨਹੀਂ ਉਹ ਕਣਕ ਕਰਨੀ। ਵੱਢਦੀ ਐਵੇਂ ਹੀ ਉਹ ਮਕਈ ਹਾਂਜੀ। ਮਸ਼ੀਨ ਨੇ ਵੱਢਣੀ। ਅੱਛਾ ਵਕਾਰ ਭਾਈ, ਤੁਸੀਂ ਆਪਣੇ ਮਾਲ ਵਾਸਤੇ ਤੂੜੀ ਦਾ ਇੰਤਜ਼ਾਮ ਜਿਹੜਾ ਹੈ ਤੁਸੀਂ ਆਪ ਖੁਦ ਮਤਲਬ ਆਪਣੀ ਕਣਕ ਕਾਸ਼ਤ ਕਰਕੇ ਉਹਨਾਂ ਵਾਸਤੇ ਰੱਖਦੇ ਹੋ ਸਪੇਅਰ ਜਾਂ ਮੁੱਲ ਖਰੀਦਦੇ ਹੋ? ਭਾਜੀ ਸਾਡੇ ਕੋਲ ਨਾ ਇੱਥੇ ਤਕਰੀਬਨ ਕੋਈ 100-125 ਕਿੱਲੇ ਦੀ ਵਾਈ ਆ। ਅੱਛਾ ਤੇ ਇੱਥੇ ਫਸਲ ਜਿਹੜੀ ਹੈ ਕਣਕ ਤੇ ਮੂੰਜੀ ਹੁੰਦੀ ਹੈ, ਅਸੀਂ ਮੂੰਜੀ ਲਾਉਂਦੇ ਆ ਤੇ ਕਣਕ ਲਾਉਂਦੇ ਆ। ਠੀਕ ਹੈ ਤੇ ਕਣਕ ਦਾ ਜਿਹੜਾ ਨਾੜ ਹੈ ਉਹ ਅਸੀਂ ਆਪਣਾ ਆਪ ਹੀ ਕੁਤਰ ਕੇ ਰੱਖ ਲੈਂਦੇ ਆ। ਠੀਕ ਤੇ ਵਿੱਚੋਂ ਕੁਛ ਵੇਚ ਵੀ ਛੜੀ ਦਾ ਜਿੰਨੀ ਦੀ ਜ਼ਰੂਰਤ ਹੈ। ਹੁਣ ਅਸੀਂ 42 ਕਿੱਲੇ ਚਰੀ ਗੱਡੀ ਹੈ, ਚਰੀ ਦਾ ਅਸੀਂ ਸੈਲਜ ਬਣਾ ਮਾਸ਼ਾਅੱਲਾ। ਤੇ ਸੈਲਜ ਬਣਾ ਲਾਂਗੇ। ਉਸ ਤੋਂ ਬਾਅਦ ਉਹਦੇ ਵਿੱਚ ਸਾਰੀ ਚ ਮੂੰਜੀ ਲਾ ਦਾਂਗੇ, ਹਾਂਜੀ ਉਹ ਚਰੀ ਵਾਲੀ ਖਾਰ ਚਰੀ ਵਾਲੀ ਥਾਂ। ਠੀਕ ਹੈ। ਫਿਰ ਉਹ ਅੱਗੇ ਪਰਾਲੀ ਵੀ ਉਹ ਸਰਦੀਆਂ ਦੇ ਵਿੱਚ ਮਾਲ ਪਰਾਲੀ ਥੋੜੀ ਬਣਾਈ ਦੀ ਕਮਾਤ ਲਾਇਆ ਕਿ 2-2.5 ਕਿੱਲੇ। ਪਰਾਲੀ ਜਿਹੜੀ ਹੈ ਨਾ ਮੱਝਾਂ ਨੂੰ ਖਰਾਬ ਬੜਾ ਕਰਦੀ ਹੈ। ਅੱਛਾ ਪਰਾਲੀ ਥੱਲੇ ਪੁੱਤਰਨ ਵਾਸਤੇ ਪਾਈ ਦੀ, ਸ਼ੁਰੂ ਸਟਾਰਟਿੰਗ ਦੇ ਵਿੱਚ ਪਾ ਲਈ ਦੀ, ਜਦੋਂ ਬਾਅਦ ਹੀ ਜਾਂ ਢੇਰ ਲਵਾ ਕੇ ਰੱਖ ਲਈਦਾ ਹਾਂਜੀ ਕਿ ਜੇ ਸਿਆਲ ਲੰਬਾ ਹੋ ਗਿਆ ਤੇ ਫਿਰ ਪਰਾਲੀ ਕੁਤਰ ਪਾਈ ਜਾਵਾਂਗੇ। ਜੇ ਸਿਆਲ ਲੰਬਾ ਨਾ ਹੋਇਆ ਤਾਂ ਤੂੜੀ ਤੇ ਚੱਲਦੀ ਹੋਈ ਹੈ। ਪਿਛਲੇ ਸਾਲ ਤੂੜੀ ਦਾ ਗਦਾਮ 100 ਟਰਾਲੀ ਉਂਝ ਪਈ ਰਹੀ ਹੈ ਪਿਛਲੇ ਸਾਲ ਦੀ। ਪੂਰਾ 100 ਟਰਾਲੀ ਤੂੜੀ ਦੀ ਜਿਹੜੀ ਗਦਾਮ 'ਚ ਹੀ ਪਈ ਰਹੀ। ਐਤਕੀ ਵੀ ਤੂੜੀ ਦਾ ਹਾਲ ਭੈੜਾ ਹੈ। ਹਾਂਜੀ ਜਿਹੜੀ ਤੂੜੀ ਆ ਨਾ, ਜਿਹੜੀ ਆ ਥ੍ਰੈਸ਼ਰ ਵਾਲੀ ਮਸ਼ੀਨ ਦੀ ਤੂੜੀ, ਉਹ ਵੀ 300 ਰੁਪਿਆ ਮੁੱਲ ਹੈ ਅਸਲੇ। ਇਹ ਹਾਈ ਸਾਹਿਬ ਉਹ ਇੰਜੀ ਵੇਖਦੀ ਨਹੀਂ ਤੇ 270 ਚਾਹੇ ਠੰਡੀ ਹੋ ਜਾਣੀ। 300 ਰੁਪਏ ਉਹਦਾ ਧੜਾ। ਕਿੱਲੇ ਦੀ ਨਾ ਉੱਥੇ ਜੀ 10,000 ਤੋਂ ਕਿੱਲੇ ਹਾਂਜੀ ਦੀ। ਸਾਹਿਬ ਮੈਂ ਪੀ ਲਈ, ਅਸੀਂ ਪੀ ਲਈ ਚਾਹ। ਤੁਸੀਂ ਪੀਓ, ਤੁਹਾਡੇ ਨਾਲ ਮੁਲਾਕਾਤ ਹੋਣੀ ਸੀ ਪੁਰਾਣੇ ਨਾਲ, ਅਸੀਂ ਚਾਹ ਬੜੇ ਚਿਰ ਦੀ ਪੀ ਲਈ। ਲਓ ਭਾਈ, ਇਹ ਨਾ ਅਰਜੈਂਟ ਇਹ ਫਾਇਦਾ ਹੁੰਦਾ ਹੈ ਜਿਹੜਾ ਨਾ ਜ਼ਾਤੀ ਆਪਣੀ ਘਰ ਦੀਆਂ ਮੱਝਾਂ ਹੋਣ ਤਾਂ ਤੇ ਅਰਜੈਂਟ ਦੁੱਧ ਪੱਤੀ ਬਣ ਕੇ ਆ ਗਈ ਹੈ। ਵਕਾਰ ਭਾਈ ਨੇ ਸਾਨੂੰ ਦੁੱਧ ਪੱਤੀ ਦਾ ਖਾਲਸ ਫੜਾ ਦਿੱਤਾ, ਖਾਲਸ ਦੁੱਧ ਪੱਤੀ। ਨਾ ਪੁੱਤ ਮੈਂ ਪੀ ਲਈ। ਬਾਕੀ ਤਰ੍ਹਾਂ ਚਾਹ ਬਣੀ ਹੋਈ ਹੈ ਤੇ ਮਾਸ਼ਾਅੱਲਾ ਅੱਲਾਹ ਤਾਲਾ ਲੈਣ ਗਏ ਹਮਜ਼ਾ ਕੀਤਾ ਫਰਮਾਵੇ। ਯਾਰ ਜਾ ਤੂੰ ਜਾ ਜਾ ਸ਼ੇਖ ਹੁਣ ਤੇ ਚੱਲਦੀ ਜਾ। ਅੱਜ ਸਾਹਿਬ ਕਿਤੇ ਤਸ਼ਰੀਫ ਲਿਆ ਮੈਂ ਨਨਕਾਣਾ ਸਾਹਿਬ ਮਾਸ਼ਾਅੱਲਾ ਮਾਸ਼ਾਅੱਲਾ। ਅਸੀਂ ਨਨਕਾਣਾ ਸਾਹਿਬ ਦੇ ਬਿਲਕੁਲ ਕਰੀਬ ਬੈਠੇ ਹਾਂ ਤੇ ਅਸੀਂ ਬੜੇ ਖੁਸ਼ਕਿਸਮਤ ਹਾਂ ਕਿ ਬਗੈਰ ਰਾਬਤੇ ਤੋਂ, ਬਗੈਰ ਫੋਨ ਤੇ ਰਾਬਤੇ ਤੋਂ ਅਸੀਂ ਅੱਜ ਵਕਾਰ ਭਾਈ ਨੂੰ ਮਿਲਣ ਆਇਆ ਹੈ। ਤੇ ਅੱਲਾਹ ਜ਼ਾਤ ਪਾਕ ਹਰ ਕੰਮ ਦੇ ਵਿੱਚ ਅੱਲਾਹ ਜ਼ਾਤ ਪਾਕ ਦਾ ਰਾਜ਼ੀ, ਜਿਹੜੇ ਕੰਮ 'ਚ ਅੱਲਾਹ ਜ਼ਾਤ ਪਾਕ ਰਾਜ਼ੀ ਹੋਵੇ ਉਹ ਕੰਮ ਹੁੰਦਾ ਹੈ। ਤੇ ਅਸੀਂ ਨੀਅਤ ਖੈਰ ਨਾਲ ਅੱਲਾਹ ਜ਼ਾਤ ਪਾਕ ਨੂੰ ਸੋਰ ਕੇ ਉੱਥੋਂ ਘਰੋਂ ਚੱਲੇ ਹਾਂ ਤੇ ਵਕਾਰ ਭਾਈ ਸਾਨੂੰ ਅੱਜ ਮਿਲ ਜਾਵਣ। ਰਸਤੇ ਦੇ ਵਿੱਚ ਬੜੀ ਪਰੇਸ਼ਾਨੀ ਬਣੀ ਕਿਉਂ ਜੋ ਰਸਤਾ ਵੇਖਿਆ ਹੋਇਆ ਨਹੀਂ ਆ। ਅਸੀਂ ਤਾਂਦਰਾਣਾ ਦੀ ਸਾਈਡ ਤੋਂ ਆਇਆ ਹਾਂ, ਜੜਾਂ ਵਾਲੀ ਸਾਈਡ ਤੋਂ ਆਇਆ ਤੇ ਅਸੀਂ ਪੁੱਛਦੇ ਦੱਸਦੇ ਆਇਆ ਹਾਂ ਤੇ ਆਖਿਰਕਾਰ ਮੰਜ਼ਿਲ ਮਕਸੂਦ ਤੱਕ ਅਸੀਂ ਪਹੁੰਚ ਗਏ ਹਾਂ। ਤੇ ਵਕਾਰ ਭਾਈ ਨੂੰ ਮਿਲ ਕੇ ਸਾਨੂੰ ਬੜੀ ਖੁਸ਼ੀ ਹੋਈ ਹੈ, ਬੜੀ ਖੁਸ਼ੀ ਹੋਈ ਹੈ। ਇਤਨੀ ਜ਼ਿੰਦਗੀ ਦੇ ਵਿੱਚ ਕਿਸੇ ਮੌਕੇ ਤੇ ਨਹੀਂ ਖੁਸ਼ੀ ਹੋਈ ਜਿਤਨੀ ਅੱਜ ਵਕਾਰ ਭਾਈ ਨੂੰ ਮਿਲ ਕੇ ਖੁਸ਼ੀ ਹੋਈ ਹੈ। ਇੰਝ ਲੱਗਦਾ ਹੈ ਜਿਵੇਂ ਅਸੀਂ ਆਪਦੀ ਪੂਰੀ ਲਹਿੰਦੇ ਪੰਜਾਬ ਦੀ ਪੂਰੀ ਅਸੀਂ ਸੈਰ ਕਰ ਲਈਏ। ਕਿਉਂ ਜੀ ਲਹਿੰਦੇ ਪੰਜਾਬ ਦੀ ਅਸੀਂ ਪੂਰੀ ਸਕਾਫਤ, ਇਸ ਸਾਡੀ ਪੂਰੀ ਸਕਾਫਤ ਦਾ ਇਹ ਮੁੱਲ ਹੈ ਜਿੱਥੇ ਅਸੀਂ ਆਏ ਬੈਠੇ ਹਾਂ। ਸਾਡੀ ਰਾਵੀ ਬਰੀਡ ਦੀਆਂ ਮੱਝਾਂ ਦੀ ਇਹ ਖਾਸ ਨਿਸ਼ਾਨੀ ਹੈ ਤੇ ਇਹ ਅਸੀਂ ਰਾਵੀ ਬਰੀਡ ਦੀ ਮੱਝ ਤੋਂ ਸਾਡੀ ਪਹਿਚਾਣ ਹੈ। ਅਸੀਂ ਲਹਿੰਦੇ ਪੰਜਾਬ ਦੀ ਪੂਰੀ ਸਕਾਫਤ ਦਾ ਇਹ ਮੁੱਲ ਹੈ। ਰਾਵੀ ਬਰੀਡ ਦੀਆਂ ਮੱਝਾਂ ਜਿਹੜੀਆਂ ਵਕਾਰ ਭਾਈ ਨੇ ਰੱਖੀਆਂ ਹੋਈਆਂ ਹੈ ਤੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਵਾਲਿਦ ਸਾਹਿਬ ਵੀ ਬੈਠੇ ਨੇ
ਤੇ ਵਕਾਰ ਬਾਈ ਦੇ ਵੀ ਅਸੀਂ ਉਹਨਾਂ ਦੇ ਵੱਡੇ ਬਹੁਤ ਭਾਈ ਵੀ ਲੰਬੜਦਾਰ ਬੈਠੇ ਜਿਹੜੇ ਮੰਡੀਆਂ 'ਚ ਨਾਲ ਜਾਂਦੇ ਆ ਮੱਝ ਦਾ ਟੋਕਾ ਮਾਰਨ ਲਈ। ਸਹੀ ਅੱਛਾ ਉਹਨਾਂ ਦਾ ਕੀ ਨਾਮ ਹੈ ਬਾਈ? ਉਹ ਫੈਸਲ ਥੋੜ੍ਹਾ ਜਿਹਾ ਫੈਸਲ ਤਾਰਫ ਕਰਾ ਫੈਸਲ ਦਿਓ। ਪਿੰਡਰ ਨੰਬਰਦਾਰ ਹੀ ਜਾਣਦੇ ਨੇ ਲੰਬੜਦਾਰ ਦਾ ਹੀ ਪਤਾ ਜੀ। ਕਿਸੇ ਨੂੰ ਪਤਾ ਜਿਹੜੀ ਗੱਲ ਦਾ ਨਹੀਂ ਨਾਂ ਦਾ ਕਿਸੇ ਨੂੰ ਪਤਾ, ਉਹ ਲੰਬੜਦਾਰ ਤੋਂ ਹੀ ਜਾਣਦੇ। ਮਾਸ਼ਾਅੱਲਾ ਤੂੰ ਲੰਬਰਦਾਰ ਲੰਬੜਦਾਰ ਹੀ ਲੰਬਰਦਾਰ ਨੂੰ ਮਿਲ ਕੇ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ। ਲੰਬਰਦਾਰ ਸਹੀ ਅਸੀਂ ਸਾਰੇ ਜਿਹੜੀ ਟੀਮ ਬੈਠੀ ਹੈ, ਜੋ ਮਹਿਮਾਨ ਆਏ ਬੈਠੇ ਨੇ ਵਕਾਰ ਬਾਈ ਦੇ, ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਡੇ ਨਾਲ ਮੁਲਾਕਾਤ ਬੜੀ ਦਿਲਚਸਪੀ ਨਾਲ ਕੀਤੀ ਹੈ ਤੇ ਵਕਾਰ ਬਾਈ ਦੇ ਵੀ ਅਸੀਂ ਮੁੜ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਨੂੰ ਮੌਕਾ ਦਿੱਤਾ ਹੈ ਔਰ ਸਾਡੇ ਨਾਲ ਵਲੌਗ ਬਣਾਇਆ ਨੇ। ਅਸੀਂ ਦਿਲ ਦੀ ਗਹਿਰਾਈਆਂ ਨਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਨੇ ਹਾਂ। ਕਾਲ ਵੈਸੇ ਬੜੀ ਇੱਜ਼ਤ ਦਿੰਦਾ। ਵੈਸੇ ਬੜੀ ਇੱਜ਼ਤ ਦਿੰਦਾ ਆਏ ਹੋਏ ਮਹਿਮਾਨ ਦੀ। ਤੁਹਾਡੇ ਸਾਰਿਆਂ ਦੀ ਰਿਕੁਐਸਟ ਹੈ ਕਿ ਜਿਹੜੇ ਭਾਈਆਂ ਨੇ ਚੈਨਲ ਦੇਖਿਆ, ਚੈਨਲ ਨੂੰ ਸਬਸਕ੍ਰਾਈਬ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ। ਭਾਈ ਹੋਰੀ ਕਹਿੰਦੇ ਅਸੀਂ ਪੰਜਾਬ ਦਿਖਾਉਂਦੇ ਹਾਂ, ਵੀਡੀਓ ਬਣਾਉਂਦੇ ਹਾਂ ਪਿੰਡਾਂ 'ਚ ਜਾ ਕੇ, ਤੇ ਬਹੁਤ ਵਧੀਆ ਗੱਲ ਹੈ। ਕਾਫੀ ਬੰਦੇ ਜਿਹੜੇ ਸਾਡੇ ਭਰਾ ਬਾਹਰ ਚਲੇ ਗਏ ਨੇ, ਓਵਰਸੀਜ਼ ਨੇ, ਉਹਨਾਂ ਚੀਜ਼ਾਂ ਨੂੰ ਬਹੁਤ ਮਿਸ ਕਰਦੇ। ਤੇ YouTube ਇੱਕ ਐਸਾ ਜ਼ਰੀਆ ਹੈ ਜਿਨ੍ਹਾਂ ਦੀ ਵਜ੍ਹਾ ਤੋਂ ਲੋਕ ਦੇਖ ਕੇ ਖੁਸ਼ ਹੋ ਜਾਂਦੇ ਲਾਗੇ ਹੋ ਜਾਂਦੇ ਆ। ਤੇ ਇੱਕ ਹੋਰ ਮੇਰੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ, ਇਹ ਸਾਡੇ ਮੁਅੱਜ਼ਜ਼ ਬਜ਼ੁਰਗ ਨੇ, ਵੱਡੇ ਕਹਿ ਲਓ, ਇੱਧਰ ਭਾਈ ਹੋਰੀ ਬੈਠੇ ਨੇ, ਆਏ ਨੇ ਸਾਡੇ ਕੋਲ। ਮੇਰੇ ਵਾਸਤੇ ਭਾਈ ਅਹਿਮਦ ਅਲੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੰਨੀ ਮੁਹੱਬਤ ਲੈ ਕੇ ਆਏ ਨੇ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ। ਅੱਲਾਹ ਪਾਕ ਸਲਾਮਤ ਰੱਖੇ ਤੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ। ਤੁਹਾਡੀ ਸਪੋਰਟ ਦੀ ਬਹੁਤ ਬਹੁਤ ਜ਼ਰੂਰਤ ਹੈ। ਅੱਲਾਹ ਪਾਕ ਸਲਾਮਤ ਰੱਖੇ। ਭਾਰੀ ਗਰਾਰੀ ਬਾਤ ਜਾਂਦੀ ਤੂੰ ਹੀ ਕਹਿ ਦੇ। ਚਲੋ ਤੇ ਇੱਕ ਗੱਲ ਮੈਂ ਹੋਰ ਕਹਿਣੀ ਸੀ ਕਿ ਕਾਫੀ ਭਰਾ ਮੱਝਾਂ ਦੇ ਸ਼ੌਕੀਨ ਨੇ। ਭਾਈ ਹੋਰੀ ਜਿਵੇਂ ਮੱਝਾਂ ਦੀ ਗੱਲ ਕਰਦੇ ਪਏ ਸੀ ਕਿ ਸਾਡੀ ਪੰਜਾਬ ਵਾਲਿਆਂ ਦੀ ਜਿਹੜੀ ਨਿਸ਼ਾਨੀ ਹੈ ਸਕਾਫਤ ਹੈ, ਰਾਵੀ ਬਰੀਡ ਦੀ ਮੱਝ ਤੇ ਆਪਣੇ ਕੋਲ ਬੈਠੇ ਨੇ ਹਾਈ ਸਾਹਿਬ। ਇਹ ਗੋਜਰੇ ਮੰਡੀ ਦਾ ਠੇਕਾ ਇਹਨਾਂ ਕੋਲੇ ਹਾਈ ਸਾਹਿਬ ਕੋਲ। ਅਸੀਂ ਗੋਜਰੇ ਮੰਡੀ ਜਾਂਦੇ ਰਹਿੰਦੇ ਆ। ਜਿਹੜੇ ਭਾਈ ਹੋਰਾਂ ਨੇ ਸਾਡੀ ਵੀਡੀਓ ਦੇਖੀ ਹੈ, ਹਰ ਮੰਗਲ ਦੀ ਮੰਗਲ ਅਸੀਂ ਗੋਜਰਾ ਮੰਡੀ ਜਾਂਦੇ ਆ, ਉੱਥੇ ਜਾ ਕੇ ਵਲੋਗ ਬਣਾਉਂਦੇ ਆ। ਪਹਿਲੀ ਗੱਲ ਤੇ ਇਹ ਕਿ ਉੱਥੇ ਮਾਹੌਲ ਜਿਹੜਾ ਬਹੁਤ ਹੀ ਅੱਛਾ ਸਕੂਨ ਮਾਹੌਲ ਹੈ ਤੇ ਮੰਡੀ ਦੀ ਸਫਾਈ ਸੁਥਰਾਈ ਬਹੁਤ ਅੱਛੀ ਹੈ। ਲੋਕ ਉੱਥੇ ਬੜੇ ਪਿਆਰ ਵਾਲੇ ਨੇ ਤੇ ਕਿਸੇ ਕਿਸਮ ਦਾ ਰੌਲਾ ਨਹੀਂ। ਕੋਈ ਹੁੰਦਾ ਨਾ ਕਿ ਪਰਚੀ ਪੁਰਚੀ ਦਾ ਰੌਲਾ ਹੀ ਹੈ, ਇੰਝ ਕੋਈ ਗੱਲਬਾਤ ਬਣ ਜੇ। ਜਿਹੜਾ ਵੀ ਕੋਈ ਰੌਲਾ ਹੈ, ਠੇਕੇਦਾਰ ਬਹੁਤ ਨਾਈਸ ਇਨਸਾਨ ਨੇ, ਉਹ ਆਪ ਹੀ ਜਿਹੜਾ ਹੈ ਬੰਦਿਆਂ ਦੇ ਰੋਲੇ ਰੱਪੇ ਮੁਕਾਉਂਦੇ ਨੇ, ਰੌਲਾ ਬਣਦਾ ਹੀ ਨਹੀਂ ਆ। ਤੇ ਜਿਹੜੇ ਭਰਾ ਨੇ ਮੱਝ ਲੈਣੀ ਹੋਏ, ਮੰਗਲ ਦੀ ਵਾਰ ਉਥੇ ਗੋਜਰਾ ਮੰਡੀ ਜਾ ਕੇ ਹਰ ਮੰਗਲ ਝੰਗ ਰੋਡ ਥਾਣੇ ਸਦਰ ਦੇ ਨਾਲ, ਝੰਗ ਰੋਡ ਸਦਰ ਥਾਣੇ ਦੇ ਨਾਲ ਮੰਡੀ ਲੱਗਦੀ ਹੈ। ਜਿਹੜੇ ਭਰਾ ਨੇ ਮੱਝ ਲੈਣੀ ਹੋਏ ਚੰਗੀ, ਉੱਥੇ ਬੜੀ ਬੜੀ ਚੰਗੀ ਮੱਝ ਆਉਂਦੀ। ਰਾਵੀ ਤੇ ਨੀਲੀ ਦੀਆਂ ਮੱਝਾਂ ਉੱਥੇ ਹਰ ਤਰ੍ਹਾਂ ਦੀ ਹੁੰਦੀ ਹੈ। ਪਾਕ ਪਤਨਪੁਰਾ, ਨੀਲੀ, ਰਾਵੀ, ਹਰ ਤਰ੍ਹਾਂ ਦੀ। ਹਰ ਤਰ੍ਹਾਂ ਦੀਆਂ ਮੱਝਾਂ ਵਪਾਰ ਹੁੰਦੇ ਆ ਸਾਡੇ। ਹਾਂਜੀ, ਸਾਈਵਾਲ, ਨੂਰ ਸ਼ਾਹ, ਸਾਰੇ ਬੜੇ ਬੜੇ ਵੱਡੇ ਉੱਥੇ ਬੰਦੇ ਆਉਂਦੇ ਨੇ ਮੱਝਾਂ ਲੈ ਕੇ। ਨਿਚਰਾਬਾਦ ਤੱਕ ਮੱਝਾਂ ਹੁੰਦੀਆਂ, ਮੁਲਤਾਨ। ਭਾਵਲ ਨਗਰ, ਹਾਂਜੀ, ਛੋਟਾ ਬਾਸ, ਲਿਆਕਤਪੁਰ, ਸਭ ਉੱਥੋਂ ਮਾਲ। ਅਸੀਂ ਆਪ ਹੀ ਜਾਂਦੇ ਰਹਿੰਦੇ ਆ। 3000 ਖਾਂ ਤੱਕ ਮਾਲ ਆਉਂਦਾ ਸਾਡੇ ਕੋਲ। 3000 ਖਾਂ ਦੇ ਬੰਦੇ ਸਾਡੇ ਕੋਲ ਪੱਕੇ ਬੈਠੇ। ਮੰਗਲ ਦੀ ਮੰਗਲ ਜਿਹਨੇ ਆਣਾ ਹੈ ਆ ਸਕਦਾ ਹੈ ਉੱਥੇ ਗੋਜਰਾ ਮੰਡੀ। ਮੈਂ ਤਾਂ ਜਾਂਦਾ ਹੀ ਜਾਂਦਾ ਵਾਂ, ਤੇ ਤੁਸੀਂ ਵੀ ਆਓ, ਮੱਝਾਂ ਵੇਖੋ, ਸ਼ੌਕ ਕਰੋ। ਮੱਝ ਜਿਹੜੀ ਹਾਜੀ ਸਾਹਿਬ ਆਪਣੀ ਜ਼ਿਲ੍ਹੇ ਸਾਹੀਵਾਲ ਦੀ ਨੇ ਮਸ਼ਹੂਰ ਜੀ, ਸਾਰੇ ਜ਼ਿਲ੍ਹਿਆਂ ਤੋਂ ਮੱਝ ਉੱਥੋਂ ਵੀ ਆਉਂਦੀ ਮੱਝ ਮੱਝ। ਗੋਜਰੇ ਦੀ ਵੀ ਬੜੀ ਮਸ਼ਹੂਰ ਹੈ। ਉਸੇ ਗੋਜਰੇ ਦੀ ਗੋਜਰੇ ਦੀ ਵੀ ਮੱਝ ਬਹੁਤ ਮਸ਼ਹੂਰ ਹੈ ਦੁੱਧ ਲਈ। ਸਾਡੇ ਏਰੀਏ ਦੀਆਂ ਜਿੱਥੇ ਗਈਆਂ ਉਹਨਾਂ ਨੇ ਭਾਈ ਮੰਡੀ ਜਿੱਥੇ ਵੀ ਆ, ਹਰ ਇਲਾਕੇ 'ਚ ਹਰ ਜੂ ਦੀ ਮੱਝ ਆਉਂਦੀ ਭਾਈ ਸਾਹਿਬ। ਹਰ ਜੂ ਦੀ ਮੱਝ ਆਉਂਦੀ। ਕੀ ਹਾਲ ਭਾਈ, ਠੀਕ ਹੋ? ਆਇਓ। ਤਕਰੀਬਨ 7:15 ਦਾ ਟਾਈਮ ਹੋ ਗਿਆ ਤੇ ਹੁਣ ਸ਼ਾਮ ਹੋਣ ਲੱਗੀ ਹੈ। ਛੋਟੇ ਪਾਣੀ ਹੈ ਜੱਗ 'ਚ ਭਲਾ ਪਾ ਦਿਓ। ਵੇਖਾਂ ਪੁੱਤਰਾ ਜੇ ਆਨੇ ਤੇ ਮੰਗਵਾ ਲਾਲਾ ਨਹੀਂ ਨਹੀਂ ਬਸ ਠੀਕ ਹੈ। ਅੱਜ ਵੀ ਹਿਸਾਬ ਲਾਓ, ਪਹਿਲਾਂ ਝੋਟੀ ਕੱਲ ਸੂਈ ਦੇ ਬੱਚਾ ਮਰ ਗਿਆ, ਗਰਮੀ ਫੇਰ ਕਰੀ ਜੀ। ਅੱਜ ਦਾ ਵਲੌਗ ਕਰਨਾ ਹੈ ਇੱਥੇ ਖਤਮ। ਹੁਣ ਤੁਹਾਡੇ ਕੋਲੋਂ ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਲੈਂਦਾ ਇਜਾਜ਼ਤ। ਆਪਣਾ ਢੇਰ ਸਾਰਾ ਖਿਆਲ ਰੱਖਣਾ, ਸਾਨੂੰ ਦੁਆ ਯਾਦ ਰੱਖਣਾ ਹੈ। ਕੱਲ ਮਿਲਾਂਗੇ ਨਵੇਂ ਵਲੌਗ ਨਾਲ, ਤਬ ਤੱਕ ਅੱਲਾ ਹਾਫਿਜ਼।